ਜਿਹੜਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੰਯੁਕਤ ਬਣਾਇਆ, ਜਿਵੇਂ ਮੈਂ ਜ਼ਿਕਰ ਤੇ ਕਰ ਹੀ ਚੁੱਕਾ, ਮੈਂ ਚਾਹੁੰਦਾ ਕਿ ਵਿਸਤਾਰ ਸਹਿਤ ਦੱਸੋ ਕਿ ਅਕਾਲੀ ਦਲ ਸੰਯੁਕਤ ਬਣਾਉਣ ਦੀ ਲੋੜ ਕਿਉਂ ਪਈ? ਜਦੋਂ ਮੈਂ ਆਪਣਾ ਅਸਤੀਫਾ ਦਿੱਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੋਂ ਔਰ ਭਾਈ ਜਗਤਾਰ ਸਿੰਘ ਹਬਾਰਾ ਨੂੰ ਆਪਣਾ ਅਸਤੀਫਾ ਸੌਂਪਿਆ, ਤਾਂ ਮੇਰੀ ਉਦੋਂ ਵੀ ਕੋਸ਼ਿਸ਼ ਸੀ ਕਿ ਪੰਥਕ ਏਕਤਾ ਜਿਹੜੀ ਇਹ ਹੋਵੇ। ਸੋ ਸਾਡੇ ਵਿੱਚ ਇੱਕ ਬੜੀ ਬੇਚੈਨੀ ਕਿ ਅਸੀਂ ਤਾਂ ਇੱਕ ਪੰਥਕ ਪ੍ਰਸਤੀ ਦੀ ਗੱਲ ਕਰਦੇ ਹੋਏ ਪੰਜਾਬ ਦੇ ਭਲੇ ਲਈ ਕੋਈ ਗੱਲ ਕਰ ਰਹੇ ਹਾਂ, ਅਤੇ ਇੱਥੇ ਸਾਡਾ ਜਿਹੜਾ ਬਿਆਨ ਰੋਜ਼ ਹੀ ਛਪਿਆ ਹੁੰਦਾ ਕਿ ਬੀਜੇਪੀ ਵੱਲ ਅੱਜ ਅਕਾਲੀ ਦਲ ਸੰਯੁਕਤ ਜਾ ਰਿਹਾ, ਕੱਲ੍ਹ ਜਾ ਰਿਹਾ। ਸਾਡੇ 734 ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋ ਗਏ ਆ, ਅਤੇ ਉਹ ਕਿਵੇਂ ਬੀਜੇਪੀ ਨੂੰ ਭੁੱਲ ਸਕਦੇ ਆ? ਸੋ ਉਹਨਾਂ ਹਾਲਾਤਾਂ ਦੇ ਵਿੱਚ ਢੀਂਡਸਾ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਪਰ ਉੱਥੇ ਦਿੱਲੀ ਜਾ ਕੇ ਫਿਰ ਅਮਿਤ ਸ਼ਾਹ ਨੂੰ ਮਿਲ ਆਏ। ਸ਼੍ਰੋਮਣੀ ਅਕਾਲੀ ਦਲ ਵਾਲੇ ਕਿਹਾ ਜਾਂਦਾ ਹੈ ਕਿ ਉਹ ਅਜੇ ਵੀ ਅੰਦਰ ਖਾਤੇ ਜਿਹੜਾ ਬੀਜੇਪੀ ਦੇ ਨਾਲ ਤਾਰ ਜੁੜੇ ਹੋਏ ਆ, ਤਾਂ ਲੱਗਦਾ ਹੈ ਕਿ ਜਿਹੜੇ ਮਕਸਦ ਨੂੰ ਲੈ ਕੇ ਜਿਵੇਂ ਢੀਂਡਸਾ ਗਰੁੱਪ ਦੀ ਗੱਲ ਕੀਤੀ ਜਾਂਦੀ ਸੀ ਕਿ ਉਹ ਬੀਜੇਪੀ ਦੇ ਨਾਲ ਅੰਦਰ ਖਾਤੇ ਸਮਝੌਤਾ ਕਰ ਰਿਹਾ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੀ ਅਜੇ ਸਵਾਲ ਉਠਾਏ ਜਾਂਦੇ, ਉਹਦੇ ਬਾਰੇ ਕੀ ਸਪਸ਼ਟ ਕਰਦੇ? ਤਾਂ ਕਿਆਸ ਰਾਈਆਂ ਹੁੰਦੀਆਂ, ਇੱਕ ਸਾਹਮਣੇ ਨਜ਼ਰ ਆ ਰਹੀ ਜੀ। ਢੀਂਡਸਾ ਧੜਾ ਤੁਹਾਡੇ ਬਾਰੇ ਅਜੇ ਵੀ ਸਵਾਲ ਕਰਦਾ, ਬਰਖਾਸਤ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਪੀਰ ਮੁਹੰਮਦ ਸਾਹਿਬ ਨੇ ਜਿਹੜੇ ਉਹ ਗਿਰਗਟ ਵਾਂਗੂ ਰੰਗ ਬਦਲਦੇ। ਬਿਲਕੁਲ ਰੰਗ ਉਹਨਾਂ ਨੇ ਬਦਲੇ ਆ, ਅਤੇ ਮੈਂ ਤਾਂ ਰੰਗ ਮੇਰਾ ਦੇਖੋ, ਮੇਰਾ ਰੰਗ ਹੈ ਪੰਥ ਦਾ। ਬੇਅਦਬੀ ਦੇ ਮਸਲੇ ਦੇ ਉੱਤੇ ਬੜੀ ਗੰਦੀ ਰਾਜਨੀਤੀ ਹੋ ਰਹੀ ਹੈ। ਦੇਖੋ ਅਸੀਂ ਪਹਿਲੇ ਦਿਨ ਤੋਂ ਇੱਕ ਲੜਾਈ ਲੜੀ, ਔਰ ਮੈਂ ਖੁਦ ਜਾ ਕੇ ਵਾੜਾ ਜਵਾਹਰ ਸਿੰਘ ਵਾਲਾ ਉੱਥੋਂ ਲੈ ਕੇ ਅਤੇ ਬਰਗਾੜੀ ਤੱਕ ਅਸੀਂ ਮੁਫਤ ਕੈਮਰੇ, ਜਿਹੜੇ CCTV ਕੈਮਰੇ ਲੱਗੇ ਨਾ ਗੁਰਦੁਆਰਾ ਸਾਹਿਬ, ਅੱਜ ਵੀ ਚੈੱਕ ਕਰ ਲਓ, ਅਸੀਂ ਜਾ ਕੇ ਲਾ ਕੇ ਆਏ ਹਾਂ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ, ਪਰ ਉੱਧਰ ਰਾਜਸੀ ਪਾਰਟੀਆਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਆਮ ਕਰਕੇ ਪਾਰੀਆਂ ਬਦਲਦੇ ਜਿਹੜੇ ਨੇਤਾ ਨਜ਼ਰ ਆਉਂਦੇ ਨੇ, ਜਿਹੜੇ ਵੱਖ-ਵੱਖ ਨੁਮਾਇੰਦੇ ਨੇ, ਉਹ ਆਪਣੀਆਂ ਵੱਖੋ ਵੱਖਰੀਆਂ ਪਾਰਟੀਆਂ ਤਸਦੀਕ ਕਰਕੇ ਉਹਨਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੌਜੂਦਾ ਸਮੇਂ ਦੇ ਵਿੱਚ ਮਾਝੇ ਦੇ ਜਰਨੈਲ ਕਿਹਾ ਜਾਂਦਾ ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਦੇ ਨਾਲ ਜਿਹੜਾ ਸੀ ਕਰਨੈਲ ਸਿੰਘ ਜੀ ਪੀਰ ਮੁਹੰਮਦ, ਜਿਹੜੇ ਕਿ ਕੁਝ ਸਮਾਂ ਪਹਿਲਾਂ ਅਕਾਲੀ ਸੰਯੁਕਤ ਪਾਰਟੀ ਬਣਾ ਕੇ ਜਿਹੜਾ ਸੀ ਪੰਜਾਬ ਵਾਸਤੇ ਕੰਮ ਕਰਨ ਦਾ ਪ੍ਰਣ ਕਰ ਚੁੱਕੇ ਸੀ। ਇੱਕ ਤਰ੍ਹਾਂ ਦੇ ਨਾਲ ਕਹਿ ਰਹੇ ਸੀ ਕਿ ਅਸੀਂ ਉਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਉਣਾ ਜਿਹੜਾ ਸੱਚਮੁੱਚ ਪੁਰਾਤਨ ਸ਼੍ਰੋਮਣੀ ਅਕਾਲੀ ਦਲ ਸੀ, ਜਿਹੜਾ ਸੱਚਮੁੱਚ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦਾ ਸੀ, ਅਸਲੀ ਮੁੱਦਿਆਂ ਨੂੰ ਉਭਾਰਦਾ ਸੀ। ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਭ ਤੋਂ ਪਹਿਲਾਂ ਸਵਾਲ ਹੈ ਜੀ, ਜਿਹੜਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੰਯੁਕਤ ਬਣਾਇਆ, ਜਿਵੇਂ ਮੈਂ ਜ਼ਿਕਰ ਤੇ ਕਰ ਹੀ ਚੁੱਕਾ, ਮੈਂ ਚਾਹੁੰਦਾ ਕਿ ਵਿਸਤਾਰ ਸਹਿਤ ਦੱਸੋ ਕਿ ਅਕਾਲੀ ਦਲ ਸੰਯੁਕਤ ਬਣਾਉਣ ਦੀ ਲੋੜ ਕਿਉਂ ਪਈ? ਦੇਖੋ, ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਹੈ, ਲੇਕਿਨ ਵਿਚਾਰਧਾਰਕ ਮਤਭੇਦ ਪਾਰਟੀਆਂ 'ਚ ਵੀ ਹੁੰਦੇ ਆ, ਘਰਾਂ ਦੇ ਵਿੱਚ ਵੀ ਹੁੰਦੇ ਆ। ਸਾਡੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਮਜ਼ਬੂਤ ਹੋਵੇ, ਪੰਥ ਪ੍ਰਸਤ ਬਣ ਕੇ ਪੰਥ ਦੀ ਸੇਵਾ ਦੇ ਵਿੱਚ, ਪੰਜਾਬ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ। ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਹੈ, ਜਿਹੜੇ ਬਾਦਲ ਸਾਹਿਬ ਦੇ ਨਾਲ 40-40, 50-50 ਸਾਲਾਂ ਤੋਂ ਕੰਮ ਕਰਦੇ ਆ ਰਹੇ ਸੀ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਇਹ ਪਾਰਟੀ ਤੋਂ ਬਾਹਰ ਆਏ। ਪਾਰਟੀ ਤੋਂ ਬਾਹਰ ਆ ਕੇ ਇਹਨਾਂ ਦੇ ਦੋ ਗਰੁੱਪ ਬਣੇ ਹੋਏ ਸੀ, ਇੱਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ, ਇੱਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਅਤੇ ਜਦੋਂ ਮੈਂ ਜੁਆਇਨ ਕੀਤਾ ਸੀ, ਜਦੋਂ ਮੈਂ ਆਪਣਾ ਅਸਤੀਫਾ ਦਿੱਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੋਂ ਔਰ ਭਾਈ ਜਗਤਾਰ ਸਿੰਘ ਹਬਾਰਾ ਨੂੰ ਆਪਣਾ ਅਸਤੀਫਾ ਸੌਂਪਿਆ, ਤਾਂ ਮੇਰੀ ਉਦੋਂ ਵੀ ਕੋਸ਼ਿਸ਼ ਸੀ ਕਿ ਪੰਥਕ ਏਕਤਾ ਜਿਹੜੀ ਇਹ ਹੋਵੇ, ਕਿਉਂਕਿ ਮੈਨੂੰ ਜਿਹੜੀ ਫੈਡਰੇਸ਼ਨ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹ 5 ਸਿੰਘ ਸਾਹਿਬਾਨਾਂ ਨੇ 19 ਜਨਵਰੀ 1995 ਨੂੰ ਸੌਂਪੀ ਸੀ, ਅਤੇ ਮੈਨੂੰ ਪੰਥਕ ਏਕਤਾ ਦੀ ਅਹਿਮੀਅਤ ਦਾ ਪਤਾ ਸੀ। ਅਤੇ ਮੈਂ ਜਦੋਂ ਇਹਨਾਂ ਦੋਨਾਂ ਆਗੂਆਂ ਨੂੰ ਇੱਕੋ ਬੇਨਤੀ ਕੀਤੀ ਕਿ ਤੁਸੀਂ ਬਾਹਰ ਆਏ ਹੋ, ਤੁਸੀਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵਧੀਆ ਬਣਾਉਣਾ, ਅਸੀਂ ਰਹਿਣਾ ਅਕਾਲੀ ਏ, ਮਰਨਾ ਅਕਾਲੀ ਏ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜੇ ਬਾਹਰ ਵੀ ਆਏ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਰੰਪਰਾਵਾਂ ਨੂੰ ਇੱਕ ਪੈਰਲਲ, ਇੱਕ ਲੰਮੀ ਵੱਡੀ ਲਕੀਰ ਖਿੱਚ ਕੇ ਉਹਨੂੰ ਮਜ਼ਬੂਤ ਕਰਨਾ। ਪਰ ਮੈਂ ਜੋ ਉੱਥੇ ਦੇਖਿਆ, ਉੱਥੇ ਵੀ ਸਿਰਫ ਧੜੇਬੰਦੀ, ਔਰ ਉਸ ਧੜੇਬੰਦੀ ਨੂੰ ਮਿਟਾਉਣ ਵਾਸਤੇ ਹੀ ਜਿਹੜਾ ਮੇਰਾ ਯੋਗਦਾਨ ਸੀ, ਸਾਰੀ ਦੁਨੀਆ ਨੇ ਦੇਖਿਆ ਕਿ ਦੋਨਾਂ ਆਗੂਆਂ ਨੂੰ ਮੈਂ ਇਕੱਠਿਆਂ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ। ਲੇਕਿਨ ਉਹਦੇ ਨਾਲ ਜਿਹੜੀ ਧੜੇਬੰਦੀ ਸੀ, ਕਿਹੜੇ ਖਿਆਲਾਤ ਨੂੰ ਲੈ ਕੇ ਵਿਚਾਰਕ ਮਤਭੇਦ ਸੀ ਕੋਈ? ਉਹ ਸਰਦਾਰੀਆਂ, ਉਹੋ ਹੀ ਗੱਲਾਂ ਜਿਹੜੀਆਂ ਪਾਰਟੀ ਤੋਂ ਛੱਡ ਕੇ ਜਿਸ ਵੇਲੇ ਆਏ ਸੀ, ਉਹੋ ਹੀ ਗੱਲਾਂ ਕਿ ਦੇਖੋ ਜੀ, ਜਿਵੇਂ ਹੁਣ ਗੱਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੋਈ ਫੈਸਲਾ ਲੈਣਾ
ਤੋਂ ਸਾਂਝੇ ਰੂਪ ਵਿੱਚ ਲਿਆ ਜਾਵੇ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਦੋਸ਼ ਲਾਇਆ ਜਾਂਦਾ ਕਿ ਉਹ ਡਿਕਟੇਟਰ ਬਣ ਕੇ ਕੰਮ ਕਰਦੇ ਸੀ ਤੇ ਅਸੀਂ ਤਾਂ ਬਾਹਰ ਆਏ। ਲੇਕਿਨ ਉੱਥੇ ਜਦੋਂ ਢੀਂਡਸਾ ਸਾਹਿਬ ਨੂੰ ਪ੍ਰਧਾਨ ਬਣਾਇਆ ਤੇ ਢੀਂਡਸਾ ਸਾਹਿਬ ਨੇ ਕਦੇ ਵੀ ਅਧਿਕਾਰਾਂ ਦੀ ਗੱਲ ਨੂੰ ਜਿਹੜਾ ਅਹਿਮੀਅਤ ਨਹੀਂ ਦਿੱਤੀ। ਉਹ ਹਮੇਸ਼ਾ ਇਹੋ ਹੀ ਗੱਲ ਕਹਿੰਦੇ ਸੀ, ਕੋਈ ਗੱਲ ਨਹੀਂ ਜੀ, ਤੁਸੀਂ ਸਾਰਿਆਂ ਦੇ ਵਿਚਾਰ ਸੁਣ ਲਿਆ, ਅੰਤਮ ਫੈਸਲਾ ਮੈਂ ਕਰਾਂਗਾ। ਜਦੋਂ ਕਿ ਬ੍ਰਹਮਪੁਰਾ ਸਾਹਿਬ ਪਾਰਟੀ ਦੇ ਇੰਨੇ ਸੀਨੀਅਰ ਆਗੂ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਤੁਹਾਨੂੰ ਅਸੀਂ ਪ੍ਰਧਾਨ ਮੰਨ ਲਿਆ ਹੈ, ਪਰ ਤੁਸੀਂ ਸਾਡੇ ਵਿਚਾਰਾਂ ਨੂੰ ਅਹਿਮੀਅਤ ਤਾਂ ਦਿਓ, ਸਾਡੇ ਨਾਲ ਗੱਲ ਕਰੋ। ਬਕਾਇਦਾ ਬੈਠ ਕੇ ਫੈਸਲਾ ਹੋਇਆ ਕਿ ਦੋ ਪਾਰਟੀਆਂ ਮਰਜਰ ਹੋ ਕੇ ਇੱਕ ਪਾਰਟੀ ਬਣੀ ਹੈ, ਉਹਦੇ ਵਿੱਚ ਕੋਈ ਵੀ ਫੈਸਲਾ ਲਏਗਾ ਸਰਬਸੰਮਤੀ ਨਾਲ। ਪਰ ਸਾਨੂੰ ਹੈਰਾਨੀ ਹੋਈ ਕਿ ਸਾਡੇ ਸਪੋਕਸਪਰਸਨ ਬਣ ਗਏ ਕੈਪਟਨ ਅਮਰਿੰਦਰ ਸਿੰਘ। ਉਹ ਸਾਡੀ ਪਾਰਟੀ ਦੇ ਡਿਸੀਜਨ ਮੇਕਰ ਜਿਵੇਂ ਹੁੰਦੇ ਆ ਨਾ, ਉਹ ਰੋਜ਼ ਹੀ ਬਿਆਨ ਦੇ ਰਹੇ ਨੇ ਕਿ ਬੀਜੇਪੀ ਨੂੰ ਇੰਨੀਆਂ ਸੀਟਾਂ, ਅਕਾਲੀ ਦਲ ਸੰਯੁਕਤ ਨੂੰ ਇੰਨੀਆਂ ਸੀਟਾਂ ਤੇ ਕੈਪਟਨ ਦੀ ਜਿਹੜੀ ਪਾਰਟੀ ਲੋਕ ਕਾਂਗਰਸ ਬਣੀ ਉਹਨੂੰ ਇੰਨੀਆਂ ਸੀਟਾਂ। ਤਾਂ ਸਾਡੇ ਵਿੱਚ ਇੱਕ ਬੜੀ ਬੇਚੈਨੀ ਕਿ ਅਸੀਂ ਤਾਂ ਇੱਕ ਪੰਥ ਪ੍ਰਸਤੀ ਦੀ ਗੱਲ ਕਰਦੇ ਹੋਏ ਪੰਜਾਬ ਦੇ ਭਲੇ ਲਈ ਕੋਈ ਗੱਲ ਕਰ ਰਹੇ ਹਾਂ, ਤੇ ਇੱਥੇ ਸਾਡਾ ਜਿਹੜਾ ਬਿਆਨ ਰੋਜ਼ ਹੀ ਛਪਿਆ ਹੁੰਦਾ ਕਿ ਬੀਜੇਪੀ ਵੱਲ ਅੱਜ ਅਕਾਲੀ ਦਲ ਸੰਯੁਕਤ ਜਾ ਰਿਹਾ, ਕੱਲ੍ਹ ਜਾ ਰਿਹਾ। ਸੋ ਬ੍ਰਹਮਪੁਰਾ ਸਾਹਿਬ ਨੇ ਢੀਂਡਸਾ ਸਾਹਿਬ ਨੂੰ ਕਈ ਵਾਰੀ ਇਹ ਗੱਲ ਕਹੀ ਕਿ ਤੁਸੀਂ ਕੋਰ ਕਮੇਟੀ ਦੇ ਵਿੱਚ ਵੇਖੋ ਤਾਂ ਸਹੀ ਗੱਲ, ਕੋਰ ਕਮੇਟੀ ਦੇ ਵਿੱਚ ਬਹੁਤ ਸਾਰੇ ਆਗੂਆਂ ਨੇ ਬਿਲਕੁਲ ਉਹਨਾਂ ਦੇ ਬੇਟੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਅਸੀਂ ਕਦੇ ਵੀ ਨਹੀਂ ਇਹ ਸਮਝੌਤਾ ਕਰ ਸਕਦੇ, ਕਿਉਂਕਿ ਸਾਡੇ ਵਰਕਰ ਜਿਹੜੇ ਉਹ ਕਿਸਾਨ ਨੇ, ਸਾਡੇ ਵਰਕਰਾਂ ਦਾ ਸਮਰਥਨ ਜਿਹੜਾ ਸਾਨੂੰ ਪੇਂਡੂ ਵਰਗ 'ਚੋਂ ਮਿਲਣਾ, ਤੇ ਪੇਂਡੂ ਵਰਗ ਜਿਹੜਾ ਹੈ ਉੱਥੇ ਸਾਡੇ 734 ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋ ਗਏ ਆ, ਤੇ ਉਹ ਕਿਵੇਂ ਬੀਜੇਪੀ ਨੂੰ ਭੁੱਲ ਸਕਦੇ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਢੀਂਡਸਾ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਪਰ ਉੱਥੇ ਦਿੱਲੀ ਜਾ ਕੇ ਫਿਰ ਅਮਿਤ ਸ਼ਾਹ ਨੂੰ ਮਿਲ ਆਏ, ਫਿਰ ਜਾ ਕੇ ਗਜਿੰਦਰ ਸਿੰਘ ਸਖਾਵਤ ਨੂੰ ਮਿਲ ਆਏ, ਫਿਰ ਬਕਾਇਦਾ ਹੈਡਲਾਈਨਾਂ ਲੱਗ ਗਈਆਂ ਕਿ ਜੀ ਹੁਣ ਸਮਝੌਤਾ ਹੋ ਹੀ ਗਿਆ, ਇੰਨੀਆਂ ਸੀਟਾਂ ਮਿਲਣਗੀਆਂ, ਇੰਝ ਹੋਵੇਗਾ। ਅਖੀਰ ਦੇ ਵਿੱਚ ਉਹ ਬ੍ਰਹਮਪੁਰਾ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ। ਬ੍ਰਹਮਪੁਰਾ ਸਾਹਿਬ ਨੂੰ ਮੈਂ ਕਿਹਾ, ਇਹ ਕਹਿੰਦੇ ਉਹਨਾਂ ਨੂੰ ਮਿਲ ਕੇ ਕੀ ਕਰਨਾ, ਤੁਸੀਂ ਜਾ ਕੇ ਗੱਲ ਕਰ ਰਹੇ ਹੋ। ਮੈਂ ਜਦੋਂ ਢੀਂਡਸਾ ਸਾਹਿਬ ਨੂੰ ਜਾ ਕੇ ਮਿਲਿਆ, ਮੈਂ ਉਹਨਾਂ ਨੂੰ ਗੱਲ ਕਹੀ, ਉਹ ਕਹਿੰਦੇ ਜੀ ਅਜੇ ਗੱਲ ਤਾਂ ਕੋਈ ਨਹੀਂ ਹੋਈ, ਨਾ ਕੋਈ ਪੰਜਾਬ ਦੀ ਮੰਗ ਦੀ ਗੱਲ ਹੋਈ, ਮੈਂ ਤਾਂ 18 ਮਿੰਟ ਮਿਲਿਆ। ਹੁਣ ਐਡਾ ਵੱਡਾ ਡਿਸੀਜਨ ਲੈਣਾ ਹੋਵੇ ਪੰਜਾਬ ਦਾ, 18 ਮਿੰਟ ਦੇ ਵਿੱਚ ਕੋਈ ਗੱਲ ਹੋਈ ਨਹੀਂ ਤੁਹਾਡੀ, ਖਬਰਾਂ ਇਹ ਛਪ ਰਹੀਆਂ ਕਿ ਬੀਜੇਪੀ ਵੱਲ ਜਾ ਰਹੇ ਆ, ਅਸੀਂ ਕੋਈ ਜਵਾਬ ਦੇਣ ਜੋਗੇ ਨਹੀਂ ਸੀ। ਫਿਰ ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ 100 ਸਾਲਾ ਇੱਕ ਸੁਨਹਿਰੀ ਇਤਿਹਾਸ ਹੈ, ਉਹਦੇ ਕੁਝ ਪੰਨੇ ਹੋ ਸਕਦੇ ਆ ਕਿ ਢਿੱਲੇ ਹੋਣ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ। ਅਸੀਂ ਬਾਦਲ ਸਾਹਿਬ ਦੇ ਨਾਲ ਬੈਠੇ ਹਾਂ, ਵਿਚਾਰ ਵਟਾਂਦਰਾ ਕੀਤਾ, ਔਰ ਹਮੇਸ਼ਾ ਬ੍ਰਹਮਪੁਰਾ ਸਾਹਿਬ ਮਾਝੇ ਦੀ ਰਾਜਨੀਤੀ ਦੇ ਵਿੱਚ ਤਾਂ ਪ੍ਰਭਾਵ ਰੱਖਦੇ ਹੀ ਰੱਖਦੇ ਆ, ਪੂਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਉਹਨਾਂ ਦਾ ਨਾਮ ਹੈ, ਔਰ ਹਮੇਸ਼ਾ ਹੱਕ ਸੱਚ ਤੇ ਨਿਆਂ ਦੀ ਗੱਲ ਕਰਦੇ ਰਹੇ ਆ। ਸ਼੍ਰੋਮਣੀ ਅਕਾਲੀ ਦਲ ਵਾਲੇ ਕਿਹਾ ਜਾਂਦਾ ਹੈ ਕਿ ਉਹ ਅਜੇ ਵੀ ਅੰਦਰ ਖਾਤੇ ਜਿਹੜਾ ਬੀਜੇਪੀ ਦੇ ਨਾਲ ਤਾਰ ਜੁੜੇ ਹੋਏ ਆ, ਤਾਂ ਲੱਗਦਾ ਹੈ ਕਿ ਜਿਹੜੇ ਮਕਸਦ ਨੂੰ ਲੈ ਕੇ ਜਿਵੇਂ ਢੀਂਡਸਾ ਗਰੁੱਪ ਦੀ ਗੱਲ ਕੀਤੀ ਜਾਂਦੀ ਸੀ ਕਿ ਉਹ ਬੀਜੇਪੀ ਦੇ ਨਾਲ ਅੰਦਰ ਖਾਤੇ ਸਮਝੌਤਾ ਕਰ ਰਿਹਾ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੀ ਅਜੇ ਸਵਾਲ ਉਠਾਏ ਜਾਂਦੇ, ਉਹਦੇ ਬਾਰੇ ਕੀ ਸਪਸ਼ਟ ਕਰਦੇ? ਇੱਕ ਤਾਂ ਕਿਆਸ ਰਾਈਆਂ ਹੁੰਦੀਆਂ, ਇੱਕ ਸਾਹਮਣੇ ਨਜ਼ਰ ਆ ਰਹੀ ਚੀਜ਼। ਕਿਆਸ ਰਾਈਆਂ ਤਾਂ ਆਉਣੀਆਂ ਨਾ ਕਿ ਉਹਨਾਂ ਨਾਲ ਸਮਝੌਤਾ ਹੋ ਸਕਦਾ ਜਾਂ ਹੋਵੇਗਾ ਜਾਂ ਕੀ ਹੋਵੇਗਾ। ਇੱਕ ਜਿਹੜੀ ਪਾਰਟੀ ਦਾ ਰੋਜ਼ ਹੀ ਬਿਆਨ ਆਈ ਜਾ ਰਿਹਾ ਤੇ ਉਹਨੂੰ ਅਸੀਂ ਜੇ ਭਵਿੱਖ ਦੇ ਵਿੱਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਹੋ ਜਾਂਦਾ, ਫਿਰ ਛੱਡੋਗੇ ਅਕਾਲੀ ਦਲ? ਲੀਡਰਸ਼ਿਪ ਨੇ ਵੇਖੋ, ਸਾਡੀ ਸੀਨੀਅਰ ਲੀਡਰਸ਼ਿਪ ਹੈ, ਪ੍ਰਧਾਨ ਨੇ, ਬਕਾਇਦਾ ਕੋਰ ਕਮੇਟੀ ਹੈ। ਜਦੋਂ ਇੱਥੇ ਵੀ ਗੱਲ ਹੋਈ ਸੀ ਨਾ, ਕੋਰ ਕਮੇਟੀ ਦੀ ਗੱਲ ਹੋਈ ਸੀ, ਉੱਥੇ ਵੀ ਜਿਹੜੇ ਫੈਸਲੇ ਲੈਣੇ ਆ ਉਹ ਸਾਡੀ ਸੀਨੀਅਰ ਲੀਡਰਸ਼ਿਪ ਨੇ ਕੋਰ ਕਮੇਟੀ ਦੇ ਵਿੱਚ ਲੈਣੇ ਆ। ਕੋਰ ਕਮੇਟੀ ਕੋਈ ਆਮ ਵਿਅਕਤੀਆਂ ਦੀ ਨਹੀਂ ਹੁੰਦੀ, ਉਹਦੇ ਵਿੱਚ ਬੜੇ ਸਿਆਣੇ ਸੁਲਝੇ ਹੋਏ ਦਿਮਾਗ ਬੈਠਦੇ ਆ। ਉਹ ਪਾਰਟੀ ਦਾ ਭਵਿੱਖ, ਪੰਜਾਬ ਦਾ ਭਵਿੱਖ ਤੇ ਪੰਥ ਦਾ ਭਵਿੱਖ ਸਾਹਮਣੇ ਰੱਖ ਕੇ ਆਮ ਜਨਤਾ ਦੇ ਹਿੱਤ ਵਿੱਚ ਫੈਸਲੇ ਲੈਂਦੇ ਆ। ਉਹ ਢੀਂਡਸਾ ਤੁਹਾਡੇ ਬਾਰੇ ਅਜੇ ਵੀ ਸਵਾਲ ਕਰਦਾ, ਬਰਖਾਸਤ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਪੀਰ ਮੁਹੰਮਦ ਸਾਹਿਬ ਨੇ ਜਿਹੜੇ ਉਹ ਗਿਰਗਟ ਵਾਂਗੂ ਰੰਗ ਬਦਲਦੇ ਆ। ਬਿਲਕੁਲ, ਰੰਗ ਉਹਨਾਂ ਨੇ ਬਦਲੇ ਆ, ਤੇ ਮੈਂ ਤਾਂ ਰੰਗ ਮੇਰਾ ਦੇਖੋ, ਮੇਰਾ ਰੰਗ ਹੈ ਪੰਥ ਦਾ। ਅਸੀਂ ਸਾਰੀ ਉਮਰ ਸੰਘਰਸ਼ ਕੀਤਾ। ਇਹ ਤਾਂ 4-4 5-5 ਵਾਰੀ ਢੀਂਡਸਾ ਸਾਹਿਬ MLA ਵੀ ਬਣੇ ਆ, ਉਹਨਾਂ ਦੇ ਬੇਟੇ ਵੀ 2 ਵਾਰ ਮਿਨਿਸਟਰ ਰਹੇ ਆ। ਅਸੀਂ ਮਤਲਬ ਇਹ ਆ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਕਿ ਅਸੀਂ ਪਾਗਲ ਹਾਂ, ਕਿ ਸਾਨੂੰ ਕੋਈ ਸਮਝ ਨਹੀਂ ਹੈਗੀ। ਅਸੀਂ ਵੀ ਇਸ ਜ਼ਿੰਦਗੀ ਦੇ ਵਿੱਚ ਇੱਕ ਸਾਡੇ ਕੋਲ ਤਜਰਬਾ ਹੈ, ਅਸੀਂ ਸੰਘਰਸ਼ ਲੜਿਆ ਔਰ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਇਆ। ਅੱਜ ਵੀ ਮੈਂ ਕੇਸ ਦਿੱਲੀ ਦੇ ਵਿੱਚ ਸੱਜਣ ਕੁਮਾਰ ਦਾ, ਅੱਜ ਜੀਕੇ ਦਾਅਵੇ ਕਰੀ ਜਾਵੇ, ਸਿਰਸਾ ਦਾਅਵੇ ਕਰੀ ਜਾਵੇ, ਕੋਈ ਕਰੀ ਜਾਵੇ, ਜਦੋਂ ਅਸੀਂ 2007 ਦੇ ਵਿੱਚ ਲੜਾਈ ਸ਼ੁਰੂ ਕੀਤੀ, ਇੱਥੋਂ ਦਿੱਲੀ ਦੇ ਵਿੱਚ 150-150 200 ਬੰਦਾ ਲਿਜਾ ਕੇ ਔਰ ਰੇਲ ਗੱਡੀਆਂ ਦੇ ਉੱਤੇ ਚੜ੍ਹ ਕੇ ਉੱਥੇ ਪਹੁੰਚਣਾ, ਉੱਥੇ ਹਰ ਹਫ਼ਤੇ ਉੱਥੇ ਧਰਨਾ ਦੇਣਾ, ਮੁਜ਼ਾਹਰੇ ਦੇਣੇ। ਔਰ ਦੇਖੋ, ਸੱਜਣ ਕੁਮਾਰ ਕੋਰਟ ਦੇ ਵਿੱਚ ਬੈਠਾ, ਜਦੋਂ ਮੈਂ ਜੁੱਤੀ ਮਾਰ ਕੇ ਤੇ ਉਹਨੂੰ ਉੱਥੋਂ ਭਜਾਇਆ ਜਿਸ ਤਰੀਕੇ ਦੇ ਨਾਲ, ਔਰ ਬਾਅਦ ਦੇ ਵਿੱਚ ਸਾਡੀ ਗੱਲ ਨੂੰ ਜਸਟੀਫਾਈ ਹੋਇਆ, ਔਰ ਅੱਜ ਵੀ ਉਹ ਜੇਲ੍ਹ ਦੇ ਵਿੱਚ ਬੈਠਾ। ਗਵਾਹ ਅਸੀਂ ਪੇਸ਼ ਕੀਤੇ,
ਅਸੀਂ ਐਡੀ ਵੱਡੀ ਲੜਾਈ ਲੜੀ। ਤੁਹਾਡੇ ਟੀਵੀ ਚੈਨਲ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਪੁੱਛੋ, ਆਪਣੇ ਡਾਕਟਰ ਅਮਰਜੀਤ ਸਿੰਘ ਜੀ ਨੇ, ਉਹ ਸਾਡੇ ਨਾਲ, ਉਹਨਾਂ ਨੇ ਮੈਨੂੰ ਉਸ ਦਿਨ ਕਿਹਾ ਜਦੋਂ ਮੈਂ ਤਿਹਾੜ ਜੇਲ੍ਹ 'ਚ ਜਾ ਰਿਹਾ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਅੱਜ ਫਖਰ ਵਾਲਾ ਕੰਮ ਕੀਤਾ, ਅਸੀਂ ਇਹ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਹਾਂ। ਸੋ ਦੇਖੋ, ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਹੈ ਉਹਨਾਂ ਨੂੰ ਕੋਈ ਸਮਝ ਨਹੀਂ, ਔਰ ਇਹ ਤੁਸੀਂ ਅੱਜ ਚੁੱਪ ਚਪੀਤੇ ਬੀਜੇਪੀ ਨਾਲ ਸਮਝੌਤੇ ਕਰੋ ਤੇ ਗਿਰਗਟ ਵਾਲਾ ਰੰਗ ਤਾਂ ਤੁਸੀਂ ਬਦਲ ਰਹੇ ਹੋ। ਪਰ ਉਹ ਸਾਡੇ ਸਤਿਕਾਰਯੋਗ ਨੇ, ਬਹੁਤ ਵੱਡੀ ਸ਼ਖਸੀਅਤ ਨੇ, ਮੈਂ ਉਹਨਾਂ ਦਾ ਅੱਜ ਵੀ ਸਤਿਕਾਰ ਕਰਦਾ, ਪਰ ਉਹਨਾਂ ਨੂੰ ਐਵੇਂ ਆਪਣੇ ਪੇਟ ਬੰਦਿਆਂ ਦੇ ਕੋਲ ਇਹੋ ਜਿਹੀ ਬਿਆਨਬਾਜ਼ੀ ਨਹੀਂ ਕਰਾਉਣੀ ਚਾਹੀਦੀ। ਵਿਰੋਧੀ ਪਾਰਟੀਆਂ ਸਵਾਲ ਉਠਾਉਂਦੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਜਿਹੜਾ ਸੀ ਉਹ ਕੈਪਟਨ ਨਹੀਂ ਦੇ ਸਕਿਆ, ਕੈਪਟਨ ਨੂੰ ਜ਼ਲੀਲ ਕਰਕੇ ਕਾਂਗਰਸ ਦੇ ਇੱਕ ਸੀਐਮ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ, ਉਹ ਮਹਿਸੂਸ ਕਰਦੇ ਨੇ, ਜ਼ਲੀਲ ਕਰਦੇ ਨੇ। ਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੀ ਸਵਾਲ ਉਠਾਏ ਜਾਂਦੇ ਨੇ ਕਿ ਉਹਨਾਂ ਨੇ ਬਰਗਾੜੀ ਦਾ ਜਾਂ ਬਹਿਬਲ ਕਲਾਂ ਦੇ ਵਿੱਚ ਜਿੰਨੀ ਵੀ ਮਾਲਵੇ ਦੇ ਵਿੱਚ ਅਜੇ ਤੱਕ ਮੌਜੂਦਾ ਸਮੇਂ ਦੇ ਵਿੱਚ ਬੇਅਦਬੀ ਹੋ ਰਹੀ ਹੈ, ਅਜੇ ਤੱਕ ਜਿਹੜਾ ਉਹ ਇਨਸਾਫ ਨਹੀਂ ਦੇ ਸਕੇ। ਇਸੇ ਤਰ੍ਹਾਂ ਜਿਸ ਤਰ੍ਹਾਂ ਦਾ ਕੈਪਟਨ ਦਾ ਹਾਲ ਹੋਇਆ, ਸ਼੍ਰੋਮਣੀ ਅਕਾਲੀ ਦਲ ਦਾ ਵੀ ਇਸੇ ਤਰ੍ਹਾਂ ਦਾ ਹੋਊ। ਦੇਖੋ, ਜਿਹੜੀ ਬੇਅਦਬੀ ਦਾ ਮਸਲਾ ਸੀ, ਬੇਅਦਬੀ ਦੇ ਮਸਲੇ ਦੇ ਉੱਤੇ ਬੜੀ ਗੰਦੀ ਰਾਜਨੀਤੀ ਹੋ ਰਹੀ ਹੈ। ਦੇਖੋ, ਅਸੀਂ ਪਹਿਲੇ ਦਿਨ ਤੋਂ ਇੱਕ ਲੜਾਈ ਲੜੀ, ਔਰ ਮੈਂ ਖੁਦ ਜਾ ਕੇ ਵਾੜਾ ਜਵਾਹਰ ਸਿੰਘ ਵਾਲਾ, ਉੱਥੋਂ ਲੈ ਕੇ ਤੇ ਬਰਗਾੜੀ ਤੱਕ ਅਸੀਂ ਮੁਫਤ ਕੈਮਰੇ, ਜਿਹੜੇ CCTV ਕੈਮਰੇ ਲੱਗੇ ਨਾ ਗੁਰਦੁਆਰਾ ਸਾਹਿਬ, ਅੱਜ ਵੀ ਚੈੱਕ ਕਰ ਲਓ, ਅਸੀਂ ਜਾ ਕੇ ਲਾ ਕੇ ਆਏ ਹਾਂ। ਔਰ ਅਸੀਂ ਇੱਕ ਮੁਹਿੰਮ ਚਲਾਈ ਸੀ ਕਿ ਸਾਨੂੰ ਪਹਿਰੇਦਾਰ ਬਣਨਾ ਚਾਹੀਦਾ ਹੈ, ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ। ਅਸੀਂ ਗੁਰੂ ਘਰ ਖਾਲੀ ਛੱਡੇ ਹੋਏ ਆ, ਗੁਰੂ ਘਰਾਂ ਦੇ ਵਿੱਚ ਸਾਨੂੰ ਪਹਿਰੇਦਾਰ ਬਣਨ ਦੀ ਲੋੜ ਹੈ। ਤੁਸੀਂ ਦੇਖੋ, ਆਪਾਂ ਆਪਣੇ ਘਰ ਨੂੰ ਕਿੰਨੀਆਂ ਚਾਬੀਆਂ ਲਾ ਕੇ, ਲੌਕ ਲਾ ਕੇ ਅਸੀਂ ਜਾਂਦੇ ਹਾਂ, ਪਰ ਗੁਰੂ ਘਰ ਅਸੀਂ ਸੁੰਨੇ ਛੱਡੇ ਹੋਏ ਆ। ਸਾਡਾ ਸਾਰਿਆਂ ਦਾ ਫਰਜ਼ ਬਣਦਾ, ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਉਹਨੂੰ ਅਵੇਸਲਾਪਣ ਛੱਡਣਾ ਪਵੇਗਾ। ਔਰ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ। ਇਹਦਾ ਫਾਇਦਾ ਕਿਹਨੂੰ ਹੋ ਰਿਹਾ? ਜਿਸ ਧਿਰ ਨੂੰ ਇਹਦਾ ਫਾਇਦਾ ਹੋ ਰਿਹਾ, ਉਹਦੀ ਵੀ ਜਾਂਚ ਕਰਨੀ ਚਾਹੀਦੀ ਹੈ। ਇਹ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਲਗਾਤਾਰ ਚੱਲ ਰਹੀਆਂ ਨੇ। ਇਸ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ। ਇਹ ਜਿਹੜੀ ਸਾਜ਼ਿਸ਼ ਹੈ ਸਾਡੇ ਪੰਜਾਬ ਨੂੰ ਤੇ ਪੰਥ ਨੂੰ ਸਿੱਧੀ ਚੁਣੌਤੀ ਹੈ, ਔਰ ਉਸ ਦੇ ਉੱਪਰ ਜੋ ਵੀ ਕੁਝ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ। ਪਰ ਮੈਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਜਿਹੜਾ ਵੀ ਬੇਅਦਬੀ ਦਾ ਦੋਸ਼ੀ ਹੈ, ਕੋਈ ਵੀ ਹੋਵੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜਿਹੜੀ ਇੱਕ ਇਲਜ਼ਾਮਬਾਜ਼ੀ ਦਾ ਦੌਰ ਹੈ, ਇਹ ਇਲਜ਼ਾਮਬਾਜ਼ੀ ਦਾ ਦੌਰ ਬੰਦ ਕਰਕੇ ਸਾਨੂੰ ਸਭ ਤੋਂ ਪਹਿਲਾਂ ਆਪਣਾ ਆਪ ਇੱਕ ਜ਼ਿੰਮੇਵਾਰੀ ਵਾਲਾ ਜਿਹੜਾ ਰੋਲ ਹੈ ਉਹ ਨਿਭਾਉਣਾ ਚਾਹੀਦਾ। ਧੰਨਵਾਦ ਕਰਦੇ ਹਾਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਨਾਲ ਟੂਕ ਮਾਤਰ ਗੱਲ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।